ਮੁਖਵਿੰਦਰ ਸਿੰਘ ਭੁੱਲਰ ਸੀਗੇ, ਉਹ ਕਹਿੰਦੇ ਇਹਨਾਂ ਨੇ ਕਾਰ ਦੇ ਬੋਨਟ ਦੇ ਵਿੱਚ ਤਾਂ ਲੁਕਾਈ ਸੀ ਹੈਰੋਇਨ, ਕਿਤੇ ਇਹਨਾਂ ਤੋਂ ਖੋਹ ਨਾ ਲਈ ਜਾਵੇ। ਇਹਦੇ ਵਿੱਚ ਜਿਹੜੇ ਨੌਜਵਾਨ ਹੈ ਚੰਗੇ ਕੰਮ ਕਰਨ ਵਾਲੇ, ਉਹਨਾਂ ਦੇ ਕੰਮਾਂ ਕਰਕੇ ਮਹਿਕਮਾ ਖੜਾ ਨਹੀਂ। ਇਹਦੇ ਵਿੱਚ ਕਾਲੀਆਂ ਭੇਡਾਂ ਦੀ ਕੋਈ ਥੋੜ ਨਹੀਂ ਹੈ ਜਿਹੜੀਆਂ ਇਸ ਵਰਦੀ ਨੂੰ ਦਾਗਦਾਰ ਕਰਦੀਆਂ ਰਹਿੰਦੀਆਂ। ਕਿ ਪੰਜਾਬ ਪੁਲਿਸ ਇੰਨੀ ਕੁ ਕਮਜ਼ੋਰ ਹੋ ਚੁੱਕੀ ਹੈ ਕਿ ਇਹਦੇ ਤੋਂ ਲੋਕ ਨਸ਼ਾ ਇਸ ਤਰ੍ਹਾਂ ਬਰਾਮਦ ਕੀਤਾ ਖੋਹ ਵੀ ਲੈਂਦੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਪੈਸ਼ਲ ਰਿਪੋਰਟ। ਅੱਜ ਦੀ ਇਸ ਰਿਪੋਰਟ ਦੇ ਵਿੱਚ ਗੱਲਬਾਤ ਕਰਾਂਗੇ ਪੁਲਿਸ ਮੁਲਾਜ਼ਮਾਂ ਦੇ ਬਾਰੇ, ਉਹਨਾਂ ਪੁਲਿਸ ਮੁਲਾਜ਼ਮਾਂ ਦੇ ਬਾਰੇ ਜਿਹੜੇ ਹੈਰੋਇਨ ਚੱਕਣ ਤਾਂ ਗਏ ਸੀਗੇ ਪਰ ਬਾਅਦ ਦੇ ਵਿੱਚ ਮੁੜੇ ਹੀ ਨਹੀਂ। ਉਹਨਾਂ ਨੂੰ ਉੱਥੇ ਕੁਝ ਹੋਇਆ ਨਹੀਂ, ਪਰ ਬਾਅਦ ਦੇ ਵਿੱਚ ਦੱਸਦੇ ਆ ਕਿ ਉਹ ਇਸੇ ਹੈਰੋਇਨ ਦੇ ਨਾਲ ਫੜੇ ਗਏ। ਇਹ ਮਾਮਲਾ ਹੁਣ ਸਿਆਸੀ ਤੌਰ ਤੇ ਵੀ ਕਾਫੀ ਤੂਲ ਫੜ ਗਿਆ ਤੇ ਪੰਜਾਬ ਪੁਲਿਸ ਦੀ ਕਾਰਕਰਦਗੀ ਤੇ ਵੀ ਕਈ ਸਵਾਲ ਖੜੇ ਕਰਦਾ ਹੈ। ਪਰ ਇਸ ਮਾਮਲੇ ਦੇ ਵਿੱਚ ਦਿਲਚਸਪ ਪਹਿਲੂ ਇਹ ਹੈ ਕਿ SSP ਮੁਖਵਿੰਦਰ ਜਿਹੜੇ ਨੇ, ਮੁਖਵਿੰਦਰ ਸਿੰਘ ਭੁੱਲਰ, ਉਹ ਜਿਹੜਾ ਦਾਅਵਾ ਕਰ ਰਹੇ ਸੀ ਇਹਨਾਂ ਦੇ ਡਿਫੈਂਸ ਦੇ ਰੂਪ ਦੇ ਵਿੱਚ, ਉਹ ਦਾਅਵੇ ਬੜੇ ਖੋਟੇ ਸਨ। ਖੋਟੇ ਕੀ ਮਤਲਬ ਜਦੋਂ ਚੈੱਕ ਕਰਦੇ ਉਹਨਾਂ ਦਾਅਵਿਆਂ ਨੂੰ ਤਾਂ ਉਹ ਕਸੌਟੀ ਤੇ ਖਰੇ ਨਹੀਂ ਉਤਰਦੇ। ਪੂਰਾ ਵਾਕਿਆ ਕੀ ਆ, ਹੋਇਆ ਕੀ, ਤੇ ਉਸ ਤੋਂ ਬਾਅਦ ਆਪਾਂ ਚਰਚਾ ਕਰਾਂਗੇ ਕਿ ਇਸ ਕਹਾਣੀ ਤੋਂ ਬਾਅਦ ਪੰਜਾਬ ਪੁਲਿਸ ਦੇ ਵਿੱਚ ਲੰਘੇ ਦਿਨਾਂ ਦੇ ਵਿੱਚ ਕਿਹੜੇ ਮਾਮਲੇ ਜਿਹੜੇ ਨੇ ਉਹ ਚਰਚਿਤ ਰਹੇ ਨੇ। ਪੰਜਾਬ ਪੁਲਿਸ ਇਹਨੀ ਦਿਨੀ ਪੂਰੀ ਚਰਚਾ ਦੇ ਵਿੱਚ ਹੈ। ਕਈ ਇਹਦੇ ਵਿੱਚ ਜਿਹੜੇ ਨੌਜਵਾਨ ਹੈ ਚੰਗੇ ਕੰਮ ਕਰਨ ਵਾਲੇ, ਉਹਨਾਂ ਦੇ ਕੰਮਾਂ ਕਰਕੇ ਮਹਿਕਮਾ ਖੜਾ ਨਹੀਂ। ਇਹਦੇ ਵਿੱਚ ਕਾਲੀਆਂ ਭੇਡਾਂ ਦੀ ਕੋਈ ਥੋੜ ਨਹੀਂ ਹੈ ਜਿਹੜੀਆਂ ਇਸ ਵਰਦੀ ਨੂੰ ਦਾਗਦਾਰ ਕਰਦੀਆਂ ਰਹਿੰਦੀਆਂ। ਇਸੇ ਦਰਮਿਆਨ ਰਿਪੋਰਟ ਦੇ ਵਿੱਚ ਇਹ ਵੀ ਦੱਸਾਂਗੇ ਕਿ ਪੰਜਾਬ ਦੇ ਵਿੱਚ ਜਿਹੜੀ ਨਜਾਇਜ਼ ਮਾਈਨਿੰਗ ਹੋ ਰਹੀ ਹੈ ਨਜਾਇਜ਼ ਤੌਰ ਤੇ, ਇਹਦੇ ਵਿੱਚ ਪੁਲਿਸ ਵੱਲੋਂ ਵੱਡੇ ਬੰਦਿਆਂ ਨੂੰ ਛੱਡ ਕੇ ਛੋਟੇ ਬੰਦਿਆਂ ਦੇ ਵਿਰੁੱਧ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ, ਇਹਨੂੰ ਲੈ ਕੇ ਵੀ ਹਾਈ ਕੋਰਟ ਜਿਹੜੀ ਆ ਉਹ ਕਾਫੀ ਖਫਾ ਹੈ ਤੇ ਹੁਣ ਹਾਈ ਕੋਰਟ ਸਖਤ ਹੈ। ਸੋ ਉਹ ਕਹਿੰਦੇ ਕਿ ਆਜ਼ਮਦੀਨ ਦੇ ਖਿਲਾਫ ਜਿਹੜਾ ਕੇਸ ਦਰਜ ਕੀਤਾ ਸੀ ਨੰਗਲ ਪੁਲਿਸ ਨੇ, ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰ ਦਿੱਤੀ ਸੀ ਤੇ ਉਹਨੇ ਕਿਹਾ ਸੀਗਾ ਕਿ ਟਿੱਪਰ ਚਾਲਕ ਦਾ ਕਸੂਰ ਨਹੀਂ ਹੈ, ਉਹਦੇ ਵਕੀਲ ਨੇ, ਜਦ ਕਿ ਇਸ ਦੇ ਮਾਲਕ ਤੇ ਕਹਿਣ ਤੇ ਹੀ ਇਹਨੇ ਮਾਲਟ ਹੋਇਆ। ਤੇ ਉਸ ਤੋਂ ਬਾਅਦ ਰੂਪਨਗਰ ਦੇ SSP ਵਿਵੇਕਸ਼ੀਲ ਸੋਨੀ, ਤਹਿਸੀਲਦਾਰ ਨੰਗਲ ਅਤੇ ਜ਼ਿਲ੍ਹਾ ਖਨਨ ਅਫਸਰ ਨੂੰ ਨਿੱਜੀ ਤੌਰ ਤੇ ਪੇਸ਼ ਹੋਣ ਦੇ ਲਈ ਹੁਕਮ ਦਿੱਤੇ ਸਨ ਤੇ ਇਸ ਤੋਂ ਬਾਅਦ ਤਿੰਨੇ ਅਧਿਕਾਰੀਆਂ ਨੂੰ ਅਦਾਲਤ ਦੇ ਵਿੱਚ ਪੇਸ਼ ਹੋਣਾ ਪਿਆ। ਖੈਰ, ਆਪਾਂ ਫਿਰੋਜ਼ਪੁਰ ਵਾਲੇ ਮਾਮਲੇ ਦੇ ਵਿੱਚ ਆਉਣੇ ਆ। ਹੋਇਆ ਕੀ ਕਿ ਜਲੰਧਰ ਦੇ ਵਿੱਚ ਇੱਕ ਤਸਕਰ ਹੈ ਜਿਹਦਾ ਨਾਮ ਹੈ, ਤਸਕਰ ਫੜਿਆ ਜਾਂਦਾ ਜਿਹਦਾ ਨਾਮ ਹੈ ਮਲਕੀਤ ਸਿੰਘ। ਉਹਨੂੰ ਪੁਲਿਸ ਜਿਹੜੀ ਆ ਉਹ ਫੜ ਲੈਂਦੀ ਹੈ ਤੇ ਉਸ ਤੋਂ ਬਾਅਦ ਉਹਦੀ ਨਿਸ਼ਾਨਦੇਹੀ ਤੇ ਕਹਿ ਲਓ ਜਾਂ ਮਤਲਬ ਉਹ ਜਦੋਂ ਦੱਸਦਾ ਪੁਲਿਸ ਨੂੰ ਕਿ ਮਲਕੀਤ ਸਿੰਘ ਕਾਲੀ ਕਿ ਜੀ ਫਲਾਣੇ ਥਾਂ ਨਸ਼ਾ ਪਿਆ। ਇਸੇ ਦੌਰਾਨ ਹੁਣ ਜਿਹੜਾ ਪ੍ਰੋਟੋਕੋਲ ਹੈ ਉਹ ਤਾਂ ਇਹ ਕਹਿੰਦਾ ਨਾ ਕਿ ਜਦੋਂ ਪੁਲਿਸ ਨੇ ਕਿਤੇ ਜਗ੍ਹਾ 'ਤੇ ਜਾਣਾ ਹੁੰਦਾ ਕਿਸੇ ਵੀ ਪਿੰਡ ਦੇ ਵਿੱਚ, ਤਾਂ ਪ੍ਰੋਟੋਕੋਲ ਦੇ ਮੁਤਾਬਕ ਪੁਲਿਸ ਕਈ ਕੰਮ ਔਨ ਦੀ ਰਿਕਾਰਡ ਤੇ ਕਈ ਕੰਮ ਆਫ ਦੀ ਰਿਕਾਰਡ ਕਰਦੀ ਹੈ। ਔਨ ਦੀ ਰਿਕਾਰਡ ਇਹ ਹੁੰਦਾ ਕਿ ਸੰਬੰਧਿਤ ਥਾਣੇ ਨੂੰ ਦੱਸਿਆ ਜਾਂਦਾ ਕਿ ਭਾਈ ਅਸੀਂ ਫਲਾਂ ਸ਼ਹਿਰ ਦੇ ਵਿੱਚ ਸਾਨੂੰ ਸੂਹ ਮਿਲੀ ਹੈ, ਉੱਥੇ ਅਸੀਂ ਇਸ ਤਰ੍ਹਾਂ ਦੀ ਬਰਾਮਦਗੀ ਜਾਂ ਇਸ ਤਰ੍ਹਾਂ ਦੇ ਕੋਈ ਇਨਕਾਊਂਟਰ ਦਾ ਕੋਈ ਸ਼ੱਕ ਹੈ, ਤਾਂ ਇਸ ਤਰ੍ਹਾਂ ਕੋਈ ਨਾ ਕੋਈ ਮਤਲਬ ਵਿਭਾਗੀ ਤੌਰ ਤੇ ਇਹ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਤੇ ਨਾਲ ਦੀ ਨਾਲ ਜਿਹੜੀ ਸੰਬੰਧਿਤ ਥਾਣਾ ਹੁੰਦਾ ਉਹ ਉੱਥੋਂ ਦੇ ਟਾਊਟ ਨੂੰ ਆਪਣੇ ਭਰੋਸੇ ਦੇ ਵਿੱਚ ਲੈਂਦਾ ਵਾ, ਜਿਹੜੀ ਕਿ ਔਨ ਦੀ ਰਿਕਾਰਡ ਤਾਂ ਚੀਜ਼ਾਂ ਨਹੀਂ ਹੁੰਦੀਆਂ ਕਈ ਵਾਰੀ, ਪਰ ਆਫ ਦੀ ਰਿਕਾਰਡ ਹੁੰਦੀਆਂ ਕਿ ਜਦੋਂ ਪੁਲਿਸ ਕੋਲ ਕੋਈ ਇਸ ਤਰ੍ਹਾਂ ਦੇ ਕਿਸੇ ਸ਼ੱਕੀ ਬੰਦੇ ਦੀ ਕਿਸੇ ਨਸ਼ੇ ਦੀ ਬਰਾਮਦਗੀ ਬਾਰੇ, ਕਿਸੇ ਹੋਰ ਪੜਤਾਲੀਆ ਮਾਮਲੇ ਦੇ ਵਿੱਚ ਚੱਲ ਰਹੀ ਜਾਂਚ ਦੇ ਬਾਰੇ, ਕਿਸੇ ਵੀ ਤਰ੍ਹਾਂ ਦੇ ਮਾਮਲੇ ਬਾਰੇ ਜਦੋਂ ਪੁਲਿਸ ਕੋਲ ਕੋਈ ਜਾਣਕਾਰੀ ਮਿਲਦੀ ਹੈ ਤਾਂ ਉਹ ਫਿਰ ਉੱਥੋਂ ਦੇ ਸੰਬੰਧਿਤ ਟਾਊਟ ਨੂੰ ਦੱਸਦੀ ਹੈ ਕਿ ਆਹ ਬੰਦੇ ਦੇ ਉੱਤੇ ਸ਼ੱਕ ਹੈ ਜਾਂ ਆਹ ਬੰਦੇ ਨੂੰ ਫੜਨਾ, ਤੂੰ ਇਹਦੀ ਨਿਸ਼ਾਨਦੇਹੀ ਕਰਕੇ ਰੱਖ। ਇਸ ਤੋਂ ਬਾਅਦ ਕੀ ਹੁੰਦਾ ਕਿ ਉਹ ਪੁਲਿਸ ਉੱਥੇ ਪਹੁੰਚਦੀ ਹੈ ਸੰਬੰਧਿਤ ਥਾਣੇ ਨੂੰ ਨਾਲ ਲੈ ਕੇ ਤੇ ਫਿਰ ਪੁਲਿਸ ਉੱਥੇ ਜਾ ਕੇ ਰੇਡ ਮਾਰਦੀ ਹੈ, ਚਾਹੇ ਦੋਸ਼ੀ ਨੂੰ ਫੜਦੀ, ਜੋ ਵੀ ਜਿਸ ਕਿਸੇ ਵੀ ਮਾਮਲੇ ਦੇ ਵਿੱਚ ਉਹ ਕੰਮ ਕਰਨਾ ਹੁੰਦਾ, ਐਕਸ਼ਨ ਲੈਣਾ ਹੁੰਦਾ। ਇੱਥੇ ਪੁਲਿਸ ਆਉਂਦੀ ਹੈ ਮਲਕੀਤ ਕਾਲੀ ਦੀ ਨਿਸ਼ਾਨਦੇਹੀ ਤੇ ਹੈਰੋਇਨ ਚੱਕਣ ਆਉਂਦੀ ਆ। ਢੰਡੀਵਾਲ ਪਿੰਡ ਹੈ ਇੱਕ ਜਿਹੜਾ ਕਿ ਫਿਰੋਜ਼ਪੁਰ ਦੇ ਵਿੱਚ ਪੈਂਦਾ ਵਾ। ਉਹ ਪੁਲਿਸ ਵਾਲੇ ਆਉਂਦੇ ਆ, 2 ਕਿਲੋ ਹੈਰੋਇਨ ਚੱਕ ਵੀ ਲੈਂਦੇ ਆ ਜਿੱਥੇ ਉਹਨੇ ਦੱਸਿਆ ਹੁੰਦਾ ਕਿ ਫਲਾਂ ਥਾਂ ਪਈ ਹੈ। ਪਰ ਉਦੋਂ ਉਹਨਾਂ ਨੂੰ ਸ਼ੱਕੀ ਵੇਖਦਿਆਂ ਢੰਡੀਵਾਲ ਪਿੰਡ ਜਿਹੜਾ ਵਾ ਉੱਥੇ ਨਸ਼ੇ ਰੋਕੂ ਕਮੇਟੀ ਤੇ BSF ਵਾਲੇ, ਢਾਂਡੀਵਾਲ ਪਿੰਡ ਦੱਸਿਆ ਗਿਆ, ਉਹਨਾਂ ਨੂੰ ਰੋਕ ਲੈਂਦੇ ਆ। ਹੁਣ ਦੇਖੋ, ਜੇਕਰ ਪ੍ਰੋਟੋਕੋਲ ਦੇ ਵਿੱਚ ਗਏ ਹੁੰਦੇ ਤਾਂ ਉਹਨਾਂ ਨੂੰ ਰੋਕਣ ਦੀ ਲੋੜ ਨਹੀਂ ਸੀ ਪੈਣੀ, ਕਿਉਂਕਿ ਉੱਥੋਂ ਦੇ ਸੰਬੰਧਿਤ ਥਾਣੇ ਨੂੰ ਪਹਿਲਾਂ ਹੀ ਪਤਾ ਹੋਣਾ ਸੀਗਾ ਵੀ ਇਸ ਪਿੰਡ ਦੇ ਵਿੱਚ ਪੁਲਿਸ ਮੁਲਾਜ਼ਮਾਂ ਨੇ ਆਉਣਾ ਵਾ ਤੇ ਉਹਨਾਂ ਨੇ ਨਸ਼ਾ ਬਰਾਮਦ ਕਰਨਾ ਵਾ ਕੋਈ ਮਾਮਲੇ ਦੇ ਵਿੱਚ। ਹੁਣ ਮਲਕੀਤ ਕਾਲੀ ਨੇ ਇਹ ਤਾਂ ਦੱਸਤਾ ਕਿ ਬਈ ਉੱਥੇ ਨਸ਼ਾ ਪਿਆ ਵਾ, ਹੈਰੋਇਨ ਪਈ ਹੈ, ਪਰ ਹੁਣ ਉਹਨਾਂ ਨੇ ਇਹ ਕਿਉਂ ਨਹੀਂ ਦੱਸਿਆ ਜਾਂ ਕਿਹਨੂੰ ਦੱਸਿਆ ਸੀ, ਇਹ ਇੱਕ ਗੁੱਝਾ ਸਵਾਲ ਹੈ। ਉਹ ਜਿਹੜੀ ਨਸ਼ਾ ਰੋਕੂ ਕਮੇਟੀ ਅਤੇ BSF ਉਹ ਇਹਨਾਂ ਦੋਨਾਂ ਪੁਲਿਸ ਮੁਲਾਜ਼ਮਾਂ ਨੂੰ ਰੋਕ ਲੈਂਦੇ ਆ ਤੇ ਉਸ ਤੋਂ ਬਾਅਦ ਰੋਕ ਕੇ ਇਹਨਾਂ ਦੀ ਲੈਂਦੇ ਤਲਾਸ਼ੀ। ਜਦੋਂ ਤਲਾਸ਼ੀ ਦੀ ਵੀਡੀਓਗ੍ਰਾਫੀ ਚੱਲਦੀ ਹੈ ਤੇ ਪੁਲਿਸ ਵਾਲੇ ਆਪਣਾ ਮੂੰਹ ਛਪਾਉਂਦੇ ਆ ਤੇ ਉਸ ਤੋਂ ਬਾਅਦ
ਇਹਨਾਂ ਦੀ ਕਾਰ ਦੇ ਵਿੱਚੋਂ 2 ਕਿਲੋ ਹੈਰੋਇਨ ਬਰਾਮਦ ਕੀਤੀ ਜਾਂਦੀ ਤੇ ਜਿਹੜੇ ਮੁਖਵਿੰਦਰ ਸਿੰਘ ਭੁੱਲਰ ਸੀਗੇ ਉਹ ਕਹਿੰਦੇ ਇਹਨਾਂ ਨੇ ਕਾਰ ਦੇ ਬੋਨਟ ਦੇ ਵਿੱਚ ਤਾਂ ਲੁਕਾਈ ਸੀ ਹੈਰੋਇਨ, ਕਿਤੇ ਇਹਨਾਂ ਤੋਂ ਖੋਹ ਨਾ ਲਈ ਜਾਵੇ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਕੀ ਪੰਜਾਬ ਪੁਲਿਸ ਇੰਨੀ ਕੁ ਕਮਜ਼ੋਰ ਹੋ ਚੁੱਕੀ ਹੈ ਕਿ ਇਹਦੇ ਤੋਂ ਲੋਕ ਨਸ਼ਾ ਇਸ ਤਰ੍ਹਾਂ ਬਰਾਮਦ ਕੀਤਾ ਖੋਹ ਵੀ ਲੈਂਦੇ ਆ? ਕਿ ਇਹ ਪੰਜਾਬ ਪੁਲਿਸ ਦੇ ਕਾਰਵਾਈ ਦਾ ਹਿੱਸਾ ਬਣ ਗਿਆ ਵਾ ਕਿ ਜਦੋਂ ਵੀ ਤੁਸੀਂ ਕਿਸੇ ਮਾਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਇਨਵੈਸਟੀਗੇਸ਼ਨ ਕਰ ਲਓ ਜਾਂ ਕਿਤੇ ਬਰਾਮਦਗੀ ਦੇ ਵੱਲ ਜਾਣਾ ਤਾਂ ਉਹ ਸਵਾਲਾਂ ਦੇ ਘੇਰੇ ਦੇ ਵਿੱਚ ਕਿਉਂ ਆ? ਦੂਜੀ ਅਹਿਮ ਗੱਲ ਜਿਹੜੀ ਇੱਥੇ ਕਰਨ ਵਾਲੀ ਹੈ ਉਹ ਇਹ ਹੈ ਕਿ ਜੇਕਰ ਇਹਨਾਂ ਨੂੰ ਨਸ਼ਾ ਖੋਹਣ ਦਾ ਡਰ ਸੀ, ਜਿਵੇਂ ਮੁਖਵਿੰਦਰ ਸਿੰਘ ਭੁੱਲਰ ਕਹਿ ਰਹੇ ਨੇ, ਤਾਂ ਇਹਨਾਂ ਨੇ ਉਹਨਾਂ ਦੇ ਨਾਲ ਹੋਰ ਜਿਹੜੀ ਫੋਰਸ ਆ ਉਹ ਕਿਉਂ ਨਾ ਭੇਜੀ? ਸਿਰਫ 2 ਜਣਿਆਂ ਨੂੰ ਕਿਉਂ ਭੇਜਿਆ? ਜਿਹੜਾ ਦੂਜਾ ਤਰਕ ਦਿੱਤਾ ਜਾ ਰਿਹਾ ਉਹ ਇਹ ਤਰਕ ਦਿੱਤਾ ਜਾ ਰਿਹਾ ਕਿ ਜੀ ਜਦੋਂ ਵੀਡੀਓਗ੍ਰਾਫੀ ਕੀਤੀ ਜਾ ਰਹੀ ਸੀ ਤਾਂ ਇਹਨਾਂ ਨੇ ਮੂੰਹ ਲੁਕਾਉਣ ਦਾ ਯਤਨ ਕੀਤਾ, ਜਿਹਦੇ ਕਰਕੇ ਇਹਨਾਂ 'ਤੇ ਸ਼ੱਕ ਪਿਆ, ਬਾਅਦ ਦੇ ਵਿੱਚ ਇਹਨਾਂ ਨੂੰ ਫੜ ਲਿਆ ਗਿਆ। ਸੋ ਇਹ ਸਾਰੀ ਕਹਾਣੀ ਵਾਪਰੀ ਉਹਨਾਂ 2 ਪੁਲਿਸ ਮੁਲਾਜ਼ਮਾਂ ਦੇ ਨਾਲ ਜਿਹੜੇ ਹੈਰੋਇਨ ਚੱਕਣ ਤਾਂ ਗਏ ਸੀਗੇ ਪਰ ਬਾਅਦ ਦੇ ਵਿੱਚ ਉਹ ਮੁੜੇ ਨਹੀਂ। ਪਰ ਪੰਜਾਬ ਪੁਲਿਸ ਦੇ ਨਾਲ ਸੰਬੰਧਿਤ ਲੋਕ ਕਰ ਕੀ ਰਹੇ ਨੇ, ਇਸ ਮਹਿਕਮੇ ਦੇ ਵਿੱਚ ਕੁਝ ਜਿਹੜੇ ਗਲਤ ਅਨਸਰ ਨੇ ਉਹ ਕਰ ਕੀ ਰਹੇ ਨੇ। ਫਿਰੋਜ਼ਪੁਰੋਂ ਇੱਕ ਚਿੱਠੀ ਵਾਇਰਲ ਹੋਈ ਸੀ ਲੰਘੇ ਦਿਨੀ, ਜਿਹਦੇ ਵਿੱਚ ਪੁਲਿਸ ਮੁਲਾਜ਼ਮ ਦੇ ਬਾਰੇ ਕਿਹਾ ਗਿਆ ਸੀ, ਪੁਲਿਸ ਅਫਸਰ ਵੱਲੋਂ ਮੁਲਾਜ਼ਮਾਂ ਦੇ ਬਾਰੇ, ਕਿ ਸਰ ਜਦੋਂ ਅਸੀਂ ਰੇਡ ਕਰਦੇ ਹਾਂ ਤਾਂ ਇਹ ਜਿਹੜੇ ਲੋਕ ਨੇ ਇਹ ਤਸਕਰਾਂ ਦੇ ਨਾਲ ਰਲੇ ਹੋਏ ਨੇ, ਉਹਨਾਂ ਨੂੰ ਜਾਣਕਾਰੀ ਦੇ ਦਿੰਦੇ ਆ। ਇਸੇ ਤਰ੍ਹਾਂ ਤੁਸੀਂ ਦੇਖੋ ਕਿ ਫਰੀਦਕੋਟ ਆ ਜਾਂਦੇ ਆਪਾਂ ਫਿਰੋਜ਼ਪੁਰ ਤੋਂ। ਫਰੀਦਕੋਟ ਦੇ ਵਿੱਚ ਇੱਕ ਸੰਤ ਦੇ ਕਤਲ ਦੇ ਤਹਿਕੀਕਾਤ ਦੇ ਵਿੱਚ ਜਾਂਚ ਕਰ ਰਹੇ ਪੁਲਿਸ ਮੁਲਾਜ਼ਮ ਖੁਦ ਫਸ ਗਏ, ਕਿਉਂਕਿ ਉਹਨਾਂ ਨੇ ਉਸ ਮਾਮਲੇ ਦੇ ਵਿੱਚ ਫੈਬਰੀਕੇਸ਼ਨ ਕਰਨ ਦੇ ਲਈ ਡਾਕੂਮੈਂਟਾਂ ਦੇ ਵਿੱਚ ਜਾਂ ਜਾਂਚ ਦੇ ਵਿੱਚ ਕਰੋੜਾਂ ਰੁਪਏ ਦੀ ਰਿਸ਼ਵਤ ਲੈ ਲਈ ਤੇ ਉਹ ਦੋਸ਼ ਉਹਨਾਂ 'ਤੇ ਲੱਗ ਰਹੇ ਨੇ। ਇਸੇ ਤਰ੍ਹਾਂ ਜੇਲ੍ਹਾਂ ਦੇ ਵਿੱਚੋਂ ਪੁਲਿਸ ਦੀਆਂ ਵੀਡੀਓਜ਼ ਲਗਾਤਾਰ ਵਾਇਰਲ ਹੁੰਦੀਆਂ ਨੇ। ਮਾਈਨਿੰਗ ਦੇ ਮਾਮਲੇ 'ਚ ਪੁਲਿਸ ਨੂੰ ਹਾਈ ਕੋਰਟ ਤੋਂ ਝਾੜਾਂ ਪੈ ਰਹੀਆਂ ਨੇ ਕਿ ਤੁਸੀਂ ਇੱਕ ਆਮ ਮਾਤੜ ਗਰੀਬ ਬੰਦੇ ਨੂੰ, ਡਰਾਈਵਰ ਨੂੰ ਤਾਂ ਚੱਕ ਕੇ ਕੇਸ ਦਰਜ ਕਰਤਾ, ਪਰ ਇਹਨੂੰ ਭੇਜਿਆ ਕਿਹਨੇ ਸੀ ਉਹ ਤੁਸੀਂ ਕਦੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ। ਸੋ ਇਸੇ ਤਰ੍ਹਾਂ ਲਾਰੈਂਸ ਬਿਸ਼ਨੋਈ ਦੀ ਵੀਡੀਓ ਵਾਇਰਲ ਹੋਈ ਪਈ, ਇੱਕ ਹੋਰ ਵੀਡੀਓ ਵਾਇਰਲ ਹੋਈ ਹੈ। ਢਿੱਲਵਾਂ ਪਿੰਡ ਦੇ ਵਿੱਚ ਨਸ਼ਾ ਤਸਕਰ ਨੇ ਗੋਲੀ ਨਾਲ ਬੰਦਾ ਮਾਰਤਾ ਸੀਗਾ, ਗੋਲੀਆਂ ਚਲਾ ਕੇ। ਉਸ ਤੋਂ ਬਾਅਦ ਸਧਾਣਾ ਪਿੰਡ ਦੇ ਵਿੱਚ ਵੀ ਨਸ਼ਾ ਤਸਕਰਾਂ ਨੂੰ ਰੋਕਣ ਵੇਲੇ ਇੱਕ ਬੰਦਾ ਜਿਹੜਾ ਉਹ ਤਸਕਰਾਂ ਦੇ ਹਮਲੇ ਦਾ ਸ਼ਿਕਾਰ ਹੋ ਗਿਆ। ਹੁਣ ਸੁਣਨ ਦੇ ਵਿੱਚ ਆ ਰਿਹਾ ਕਿ ਪਟਿਆਲਾ ਦੇ ਪਿੰਡ ਪਠਾਨ ਮਾਜਰਾ ਸ਼ਾਇਦ ਪਿੰਡ ਦਾ ਨਾਮ ਦੱਸਿਆ ਗਿਆ, ਪਟਿਆਲਾ ਦਾ ਹੀ ਇਹ ਪਿੰਡ ਆ, ਤਾਂ ਉਹਦੇ ਵਿੱਚ ਜਦੋਂ ਇਹ ਲੋਕ ਰੋਕ ਰਹੇ ਸੀ ਨਸ਼ੇ ਵਾਲਿਆਂ ਨੂੰ, ਤਾਂ ਨਸ਼ੇ ਵਾਲੇ ਨੇ ਜਿਹੜਾ ਉਹ ਹਮਲਾ ਕਰ ਦਿੱਤਾ ਸੀ। ਉਸ ਬੰਦੇ ਨੇ ਬੜੀ ਔਖ ਦੇ ਨਾਲ ਆਪਣੀ ਜਿਹੜੀ ਜਾਨ ਛੁਡਾਈ ਸੀ। ਪਠਾਨ ਮਾਜਰਾ ਮੈਂ ਕਿਹਾ ਵਾ, ਪਰ ਸ਼ੇਰ ਮਾਜਰਾ ਪਿੰਡ ਆ ਉਹ। ਨਸ਼ਾ ਵਿਰੋਧੀ ਮੁਹਿੰਮ ਦੀ ਅਗਵਾਈ ਕਰ ਰਿਹਾ ਗਗਨਦੀਪ ਸਿੰਘ, ਉਹਦੇ 'ਤੇ ਦੇਰ ਰਾਤ ਤਸਕਰਾਂ ਨੇ ਹਮਲਾ ਕਰ ਦਿੱਤਾ ਸੀ। ਹਾਲਾਂਕਿ ਜਦੋਂ ਗਗਨਦੀਪ ਦੇ ਮੁਤਾਬਕ ਜਦੋਂ ਹਮਲਾਵਰਾਂ ਨੇ ਉਸ 'ਤੇ ਹਮਲਾ ਕੀਤਾ ਤਾਂ ਉਹਨੇ ਭੱਜ ਕੇ ਜਾਨ ਬਚਾਈ। ਜੇਲ੍ਹਾਂ ਦੇ ਵਿੱਚੋਂ ਆਪਾਂ ਵੀਡੀਓ ਵਾਇਰਲ ਹੋਣ ਬਾਰੇ ਗੱਲ ਕਰ ਹੀ ਚੁੱਕੇ ਹਾਂ। ਲਾਰੈਂਸ ਬਿਸ਼ਨੋਈ ਦੀ 3ਜੀ ਵੀਡੀਓ ਵਾਇਰਲ ਹੋ ਚੁੱਕੀ ਆ ਜੇਲ੍ਹ ਦੇ ਵਿੱਚੋਂ। ਹੁਣ ਇਉਂ ਲੱਗਦਾ ਕਿ ਜਿਹੜੀ ਪੰਜਾਬ ਪੁਲਿਸ ਹੈ ਤੇ ਪੰਜਾਬ ਸਰਕਾਰ ਉਹ ਨਸ਼ੇ ਦੇ ਖਾਤਮੇ ਤੇ ਨਸ਼ਿਆਂ ਦੇ ਨਾਲ ਜੁੜੇ ਮਾਮਲਿਆਂ ਦੇ ਵਿੱਚ ਕੋਈ ਬਹੁਤੀ ਦਿਲਚਸਪੀ ਨਹੀਂ ਲੈ ਰਹੀ। ਇੱਕ ਸੀਨੀਅਰ ਪੁਲਿਸ ਅਫਸਰ ਤੋਂ ਪੱਤਰ ਤੋਂ ਹੋਇਆ ਖੁਲਾਸਾ ਦੱਸਦਾ ਹੈ ਕਿ ਪੁਲਿਸ ਮਹਿਕਮੇ ਦੇ ਵਿੱਚ ਕਿਸ ਪੱਧਰ ਤੇ ਇਹੋ ਜਿਹੇ ਲੋਕ ਨੇ ਜਿਹੜੇ ਇਹੋ ਜਿਹੀਆਂ ਕਾਰਵਾਈਆਂ ਨੂੰ ਵਿੱਚ ਘਟੀਆ ਪੱਧਰ ਦਾ ਰੋਲ ਅਦਾ ਕਰਦੇ ਨੇ। ਸੋ ਇਹ ਜਿਹੜੀ ਨਸ਼ੇ ਦੀ ਅਲਾਮਤ ਹੈ ਇਹਦੇ ਵਿੱਚ ਤਾਂ ਨਜਿੱਠਿਆ ਜਾਣਾ ਵਾ ਜੇ ਅਸੀਂ ਜਿਹੜੀ ਫੋਰਸ ਹੈ ਜਿਹਨੇ ਇਹਨੂੰ ਸਭ ਤੋਂ ਪਹਿਲਾਂ ਟੈਕਲ ਕਰਨਾ ਵਾ, ਸਭ ਤੋਂ ਪਹਿਲਾਂ ਇਹਦੇ ਨਾਲ ਸਿੱਝਣਾ ਵਾ ਇਸ ਅਲਾਮਤ ਦੇ ਨਾਲ, ਉਹ ਫੋਰਸ ਹੀ ਅਨੁਸ਼ਾਸਨ ਦੇ ਵਿੱਚ ਨਹੀਂ ਹੈ। ਹੁਣ ਤੁਸੀਂ ਕਹਿੰਦੇ ਹੋ ਕਿ 2 ਪੁਲਿਸ ਮੁਲਾਜ਼ਮ ਗਏ ਆ ਜੀ, ਉਹ ਤਾਂ ਉਹਨਾਂ ਨੇ ਬੋਨਟ ਦੇ ਵਿੱਚ ਲੁਕਾ ਲਈ, ਕੋਈ ਖੋਹ ਨਾ ਲਵੇ। ਕਮਾਲ ਦੀ ਗੱਲ ਹੈ, ਕਦੋਂ ਲੋਕ ਪੁਲਿਸ ਤੋਂ ਨਸ਼ਾ ਖੋਹਣ ਲੱਗ ਪਏ ਆ? ਕੀ ਇਹ ਪੰਜਾਬ ਦੇ ਵਿੱਚ ਹੋ ਰਿਹਾ ਵਾ? ਤੁਸੀਂ ਕਹਿੰਦੇ ਹੋ ਕਿ ਜੀ ਉਹ ਤਾਂ ਜੀ ਤਾਂ ਚੱਕਣ ਗਏ ਸੀ ਕਿਉਂਕਿ ਉਹਨਾਂ ਨੂੰ ਦੱਸਿਆ ਸੀਗਾ ਤੇ ਇਸ ਕਰਕੇ ਜਿਹੜੀ ਆ ਉਹ ਵੀਡੀਓਗ੍ਰਾਫੀ ਕਰਕੇ ਉਹ ਟਾਲ ਰਹੇ ਸੀਗੇ, ਟਾਲਾ ਮਾਰ ਰਹੇ ਸੀਗੇ ਕਿਤੇ ਉਹਨਾਂ ਦਾ ਵਿੱਚ ਨਾ ਜੇ। ਜਦੋਂ ਤੈਅ ਪ੍ਰੋਟੋਕੋਲ ਅਪਣਾਇਆ ਹੀ ਨਹੀਂ ਗਿਆ ਤਾਂ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਇਹ ਜਿਹੜੀ ਕਾਰਵਾਈ ਸੀਗੀ ਉਹ ਵਿਭਾਗੀ ਸੀ? ਜੇਕਰ ਤੁਸੀਂ ਉੱਥੋਂ ਦੇ ਪੁਲਿਸ ਮੁਲਾਜ਼ਮ ਸੰਬੰਧਿਤ ਥਾਣੇ ਨੂੰ ਆਪਣੇ ਵਿਸ਼ਵਾਸ ਦੇ ਵਿੱਚ ਲਿਆ ਹੁੰਦਾ, ਜੇਕਰ ਬਰਾਮਦਗੀ ਦੀ ਬਕਾਇਦਾ ਸੂਚਨਾ ਦਿੱਤੀ ਹੁੰਦੀ ਜਾਂ ਉਹਨਾਂ ਦੇ ਇੱਕ ਪ੍ਰੋਟੋਕੋਲ ਦੇ ਥਰੂ ਬਰਾਮਦ ਕੀਤਾ ਹੁੰਦਾ, ਦਿਖਾਇਆ ਹੁੰਦਾ, ਸ਼ੋਅ ਕੀਤਾ ਹੁੰਦਾ ਰਿਕਾਰਡ ਦੇ ਵਿੱਚ, ਤਾਂ ਤੁਹਾਨੂੰ ਅੱਜ ਆਹ ਚੀਜ਼ਾਂ ਦੇਖਣੀਆਂ ਨਾ ਪੈਂਦੀਆਂ। ਪਰ ਇੱਥੇ ਜਿਹੜੇ ਨਸ਼ਾ ਤਸਕਰ ਨੇ ਉਹ ਲੋਕਾਂ 'ਤੇ ਹਮਲੇ ਕਰ ਰਹੇ ਨੇ, ਪੁਲਿਸ ਮੁਲਾਜ਼ਮਾਂ 'ਤੇ ਖੁਦ ਨਸ਼ਾ ਤਸਕਰੀ ਦੇ ਇਲਜ਼ਾਮ ਲੱਗ ਰਹੇ ਨੇ। ਸੋ ਜਿੰਨਾ ਚਿਰ ਇਸ ਪੁਲਿਸ ਮਹਿਕਮੇ ਦੇ ਨਾਲ ਜੁੜੀ ਵਿਵਸਥਾ ਨੂੰ ਠੀਕ ਨਹੀਂ ਕੀਤਾ ਜਾ ਸਕਦਾ, ਉਹਨਾਂ ਚਿਰ ਪੂਰੀ ਵਿਗੜੀ ਹੋਈ ਵਿਵਸਥਾ ਨੂੰ ਠੀਕ ਕਰਨਾ ਬਹੁਤ ਔਖਾ ਹੈ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ ਦੇ ਵਿੱਚ।